ਅਗਲੀ ਖਬਰ ਵੱਲ ਚਲੀਏ। ਆਪਾਂ ਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੇਸ਼ਨ ਬਿੱਲ ਕੈਲੀਫੋਰਨੀਆ ਸਟੇਟ ਦੇ ਵਿੱਚ ਫੇਲ ਹੋ ਗਿਆ ਸੀ। ਉਹਨੂੰ ਹੁਣ ਦੁਬਾਰਾ ਕੀ ਲਿਆਉਣ ਦੀ ਟਰਾਈ ਕੀਤੀ ਜਾਊਗੀ। ਸਿੱਖ ਜੈਨੋਸਾਈਡ ਦਾ ਬਿੱਲ ਯੂਐਸ ਕਾਂਗਰਸ ਦੇ ਵਿੱਚ ਹੈਗਾ। ਪਾਸ ਹੁੰਦਾ ਕਿ ਨਹੀਂ ਹੁੰਦਾ, ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਇੱਕ ਵਾਰੀ ਫੇਰ ਇੱਕੋ ਇੱਕ ਜਿਹੜਾ ਹਿੰਦੂ ਐਮਪੀ ਹੈਗਾ ਚੰਦਰਾ ਆਰੀਆ, ਉਹਦੇ ਨੋ ਕਹਿਣ ਦੇ ਉੱਤੇ ਇਹ ਬਿੱਲ ਫੇਰ ਫੇਲ ਹੋ ਗਿਆ। ਸੈਕੰਡ ਟਾਈਮ ਇਸ ਬਿੱਲ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਗਿਆ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਜਦ ਕਿ ਮੌਜੂਦਾ ਇੰਡੀਆ ਦਾ ਜੋ ਹੋਮ ਮਿਨਿਸਟਰ ਹੈਗਾ, ਨੋ ਡਿਫੈਂਸ ਮਿਨਿਸਟਰ ਰਾਜਨਾਥ ਰਾਜਨਾਥ ਸਿੰਘ ਆ, ਉਹਨ ਵੀ ਇੱਕ ਟਾਈਮ ਤੇ ਕਿਹਾ ਸੀ ਵੀ ਸਿੱਖਾਂ ਦਾ ਕਤਲੇਆਮ ਕਾਂਗਰਸ ਨੇ ਕੀਤਾ ਹੈਗਾ। ਹੁਣ ਤੁਸੀਂ ਦੇਖੋ ਭਈ ਅਮਰੀਕਾ ਕੈਨੇਡਾ 'ਚ ਸਿੱਖ ਇਹ ਬਿੱਲ ਲੈ ਕੇ ਆਉਂਦੇ ਆ ਤਾਂ ਕਿ ਹਿਸਟਰੀ ਦੇ ਵਿੱਚ ਇਹ ਪਿਆ ਹੋਵੇ। ਅੱਜ ਤੋਂ 50-100 ਸਾਲ ਨੂੰ ਕੋਈ ਵੀ ਆਵੇ ਦੇਖੇ ਵੀ ਯਾਰ ਇਸ ਕਮਿਊਨਿਟੀ ਦੇ ਨਾਲ ਐਡਾ ਧੱਕਾ ਹੋਇਆ ਸੀ। ਸੋ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਦੇ ਐਮਪੀ ਜਿਹੜੇ ਸੁਖ ਧਾਲੀਵਾਲ, ਉਹ 1984 ਦਾ ਐਂਟੀ ਸਿੱਖ ਰਾਇਟਸ ਵਾਲਾ ਜਿਹੜਾ ਮੋਸ਼ਨ ਆ ਉਹ ਲੈ ਕੇ ਆਏ। ਤੇ ਲਿਬਰਲ ਹੀ ਪਾਰਟੀ ਦਾ ਇੱਕ ਐਮਪੀ ਹੈਗਾ ਚੰਦਰਾ ਆਰੀਆ, ਉਸਨੇ ਹਮੇਸ਼ਾ ਬੋਲਦਾ ਬਹੁਤ ਜ਼ਹਿਰ ਰਹਿੰਦਾ, ਉਗਲਦਾ ਬਹੁਤ ਰਹਿੰਦਾ ਜ਼ਿਆਦਾ। ਤੇ ਉਸਨੇ ਨੋ ਕਿਹਾ। ਤੇ ਉਹ ਕਿਉਂਕਿ ਇਹਦੇ 'ਚ ਜਨੈਨਿਮਸ ਹੋਣਾ ਚਾਹੀਦਾ ਸੀ ਤੇ ਇਸ ਕਰਕੇ ਉਹ ਬਿੱਲ ਅੱਗੇ ਨਹੀਂ ਜਾ ਸਕਿਆ। ਦੂਜੀ ਵਾਰੀ ਇਹ ਬਿੱਲ ਜਿਹੜਾ ਫੇਲ ਹੋ ਗਿਆ ਹੈਗਾ ਤੇ ਇੰਡੀਆ ਦੀਆਂ ਅਖਬਾਰਾਂ ਨੇ ਇਸ ਇਸ਼ੂ ਨੂੰ ਬਹੁਤ ਚੱਕਿਆ ਹੈਗਾ ਤੇ ਉਹ ਕਹਿ ਰਹੇ ਆ ਵੀ ਹਾਂ, ਬਹੁਤ ਵਧੀਆ ਹੋਇਆ ਵੀ ਇਹ ਬਿੱਲ ਜਿਹੜਾ ਆ ਪਾਸ ਨਹੀਂ ਹੋ ਸਕਿਆ ਹੈਗਾ। ਇਸ ਤੋਂ ਬਿਨਾਂ ਜੋ ਚੰਦਰਾ ਆਰੀਆ ਆ, ਉਸਨੇ ਇਹ ਕਿਹਾ ਵੀ ਜਿਹੜੇ ਕੈਨੇਡਾ ਦੇ ਵਿੱਚ ਹਿੰਦੂ ਰਹਿੰਦੇ ਆ ਲੋਕ, ਹਿੰਦੂ ਕੈਨੇਡੀਅਨ, ਉਹਨਾਂ ਨੂੰ ਇਸ ਦੇ ਉਲਟ ਬੋਲਣਾ ਚਾਹੀਦਾ ਹੈਗਾ। ਸੋ ਇਹ ਦੇਖੋ ਵੀ ਜੇ ਕਿਸੇ ਦੇ ਨਾਲ ਜ਼ੁਲਮ ਹੋਇਆ ਹੋਵੇ, ਜਦੋਂ ਸਿੱਖ ਆ, ਜੇ ਕਿਸੇ ਹਿੰਦੂ ਨਾਲ ਬੰਗਲਾਦੇਸ਼ ਜ਼ੁਲਮ ਹੁੰਦਾ ਤੇ ਸਿੱਖ ਹਮੇਸ਼ਾ ਓਪਨਲੀ ਕਹਿੰਦੇ ਵੀ ਭਈ ਇਹ ਮਾੜੀ ਗੱਲ ਹੈ, ਨਹੀਂ ਹੋਣਾ ਚਾਹੀਦਾ, ਆਪਾਂ ਬੋਲਦੇ ਆਏ ਆ। ਤੇ ਪਰ ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਹੋਵੇ ਤੇ ਇੱਕ ਇਲੈਕਟਿਡ ਆਫੀਸ਼ੀਅਲ ਇਹ ਕਹੇ ਵੀ ਨਹੀਂ, ਇਹ ਬਿੱਲ ਨਹੀਂ ਲੈ ਕੇ ਆਉਣਾ, ਤੇ ਉਹ ਨੈਚੁਰਲੀ ਫਿਰ ਇੰਡੀਆ ਦੇ ਉਹ ਇਹ ਨਹੀਂ ਪਤਾ ਚੱਲ ਰਿਹਾ ਵੀ ਉਹ ਕੈਨੇਡਾ ਦਾ ਐਮਪੀ ਆ ਜਾਂ ਇੰਡੀਆ ਦਾ ਐਮਪੀ ਆ। ਲੱਗਦਾ ਇੰਡੀਆ ਦਾ ਹੀ ਕੈਨੇਡਾ ਦੇ ਰਿਹਾ। ਵਿੱਚ ਐਮਪੀ ਹੋ ਕੇ ਕੈਨੇਡੀਅਨ ਸਿੱਖਾਂ ਦਾ ਕੰਸਰਨ ਹੋ ਕੇ ਤੁਸੀਂ ਉਲਟ ਉਹਦੇ ਜਿਹੜੇ ਆ ਨਹੀਂ, ਉਹ ਤਾਂ ਹਰਜੋਤ ਸਿੰਘ ਜੀ ਕਲੀਅਰ ਹੀ ਹੈ। ਤਾਂ ਹੁਣ ਉੱਥੋਂ ਦੇ ਲੋਕਾਂ ਨੇ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਦੇਖਣਾ ਵੀ ਜੇ ਬੰਦੇ ਨੂੰ ਜਿਤਾਉਣਾ ਚਾਹੀਦਾ ਹੈ ਜਾਂ ਨਹੀਂ ਜਿਤਾਉਣਾ ਚਾਹੀਦਾ, ਜਾਂ ਜੋ ਵੀ ਜਿਹੜਾ ਉਹ ਕਰਦੇ ਆ। ਇਹ ਯੂਨੈਨਿਮਸ ਕੰਸੈਂਟ ਦੇ ਨਾਲ ਇਹ ਬਿੱਲ ਲਿਆਂਦਾ ਗਿਆ ਸੀ। ਇੱਕ ਵੀ ਨੋ ਜਿਹੜੀ ਆਵਾਜ਼ ਆ ਉਹ ਇਸ ਬਿੱਲ ਨੂੰ ਰੱਦ ਕਰਾ ਦਿੰਦੀ ਹੈ। ਜੇ ਵੋਟਾਂ ਕਰਾਉਂਦੇ ਤਾਂ ਡਿਫਰੈਂਟ ਸਟੋਰੀ ਸੀ, ਪਰ ਇਹਨਾਂ ਦੀ ਕੋਸ਼ਿਸ਼ ਸੀਗੀ ਵੀ ਯੂਨੈਨਿਮਸ ਯਾਨੀ ਕਿ ਸਰਬਸੰਮਤੀ ਦੇ ਨਾਲ ਇਸ ਸਿੱਖ ਜੈਨੋਸਾਈਡ ਦਾ ਜਿਹੜਾ ਬਿੱਲ ਆ ਉੱਥੇ ਪਾਸ ਜਿਹੜਾ ਉਹ ਕਰਾਇਆ ਜਾਵੇ। ਪਰ ਚੰਦਰਾ ਆਰਿਆ ਵਰਗੀਆਂ ਜਿਹੜੀਆਂ ਭੇਡਾਂ ਉੱਥੇ ਬੈਠੀਆਂ ਆ, ਉਹਨਾਂ ਨੇ ਇਸ ਸਾਰੇ ਹੀ ਕਾਰਜ ਦੇ ਉੱਤੇ ਜਿਹੜਾ ਪਾਣੀ ਫੇਰ ਦਿੱਤਾ ਹੈਗਾ ਆ। ਤੇ ਉਹ ਪੂਰੀ ਤਰ੍ਹਾਂ ਜਿਹੜਾ ਐਕਸਪੋਜ਼ ਪਹਿਲਾਂ ਵੀ ਹੋਇਆ ਸੀ, ਹੁਣ ਵੀ ਜਿਹੜਾ ਉਹ ਹੋਇਆ ਆ। ਜਿਹੜਾ ਮੋਦੀ ਦੇ ਨਾਲ ਮੀਟਿੰਗਾਂ ਕਰਦਾ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਉਹੀ ਗੱਲ ਕਰਦਾ, ਇੱਥੋਂ ਕਿ ਸਿੱਖਾਂ ਖਿਲਾਫ ਹਮੇਸ਼ਾ ਜਿਹੜੀ ਉਹ ਜ਼ਹਿਰ ਉਗਲਦਾ ਰਹਿੰਦਾ ਆ। ਉਹ ਸਾਰੇ ਮਾਮਲੇ ਦੇ ਵਿੱਚ ਇਹ ਚੀਜ਼ਾਂ ਆਪਣੇ ਜਿਹੜੇ ਉਹ ਸਾਹਮਣੇ ਹੈਗੀਆਂ ਆ। ਸੋ ਹੁਣ ਦੇਖੋ ਕੀ ਉਸ ਦੇ ਵਿੱਚ ਬਣਦਾ ਆ, ਤੇ ਕੀ ਜਿਹੜਾ ਉਹ ਉੱਥੇ ਕੀਤਾ ਜਿਹੜਾ ਜਾਊਗਾ। ਪਰ ਬੜੀ ਅਫਸੋਸਜਨਕ ਘਟਨਾ ਜਿਹੜੀ ਇਹ ਵਾਪਰੀ ਆ, ਜਿੱਥੇ ਚੰਦਰਾ ਆਰਿਆ ਜਿਹੜਾ ਐਮਪੀ ਆ ਉੱਥੇ ਦਾ, ਉਹਨੇ ਸਿੱਖਾਂ ਖਿਲਾਫ ਹੋਈ ਹਿੰਸਾ, ਸਿੱਖਾਂ ਦਾ ਜਿਹੜਾ ਹੋਇਆ ਨਰਸੰਹਾਰ ਆ, ਉਹਨਾਂ ਦਾ ਜਿਹੜਾ ਜੈਨੋਸਾਈਡ ਹੋਇਆ ਆ, ਉਸ ਨੂੰ ਮੰਨਣ ਵਾਲੇ ਬਿੱਲ ਦੇ ਉਲਟ ਜਿਹੜੀ ਨਾ ਕਰਕੇ ਉਸ ਬਿੱਲ ਨੂੰ ਕਿਲ ਜਿਹੜਾ ਉਹ ਕਰ ਦਿੱਤਾ ਹੈਗਾ ਆ। ਬਿਲਕੁਲ ਉੱਥੇ ਰਹਿੰਦੇ ਜਿਹੜੇ ਸਿੱਖ ਆ ਜਾਂ ਜਿਹੜੇ ਵੀ ਹਿੰਦੂ ਵੀ ਆ, ਜਿਨ੍ਹਾਂ ਨੂੰ ਹਮਦਰਦੀ ਹੈਗੀ ਸਿੱਖਾਂ ਦੇ ਨਾਲ, ਉਹ ਘੱਟੋ ਘੱਟ ਜਿਹੜੀ ਇਲੈਕਸ਼ਨ ਆਣੀ ਆ ਇਹਨੂੰ, ਜੀ ਆ ਬਿਲਕੁਲ ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਵੀ ਭਾਈ, ਮੈਂ ਐਗਜ਼ਾਮਪਲ ਜ਼ਰੂਰ ਦਿੰਦਾ, ਹਮੇਸ਼ਾ ਦਿੰਦਾ ਹੁੰਦਾ, ਜਿਹੜੇ ਨਵੇਂ ਸਰੋਤੇ ਜਿਨ੍ਹਾਂ ਨੂੰ ਨਹੀਂ ਪਤਾ, ਅਮਰੀਕਾ ਦੇ ਵਿੱਚ ਇੱਕ ਕਾਂਗਰਸਮੈਨ ਹੋਇਆ ਸਟੀਫਨ ਸੋਲਰਾਜ, ਡੈਮੋਕ੍ਰੇਟ ਸੀਗਾ, ਬਹੁਤ ਹੀ ਇੰਡੀਆ ਦਾ ਮਾਊਥ ਪੀਸ ਸੀਗਾ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਉਸ ਤੋਂ ਬਾਅਦ ਹਮੇਸ਼ਾ ਹੀ ਉਹ ਸਿੱਖਾਂ ਦੇ ਅਗੇਂਸਟ ਬੋਲਦਾ ਰਹਿੰਦਾ ਸੀ। ਖਾਸ ਕਰਕੇ ਕਈ ਵਾਰੀ ਤਾਂ ਉਹਨੂੰ ਸਿੱਖਾਂ ਨੂੰ ਟੈਰਰਿਸਟ ਵੀ ਕਿਹਾ ਸੀ। ਹਿਚਕਨ ਪਾ ਕੇ ਰੱਖਦਾ ਸੀ ਜਿੱਦਾਂ ਨਹਿਰੂ ਪਾ ਕੇ ਰੱਖਦਾ। ਇੱਕ ਵਾਰੀ ਸਿਧਾਰ ਸ਼ੰਕਰ ਰੇ, ਜੋ ਪੰਜਾਬ ਦਾ ਬੁੱਚੜ ਗਵਰਨਰ ਰਿਹਾ, ਉਹ ਸੈਨ ਫਰਾਂਸਿਸਕੋ ਆਇਆ ਸੀ ਤੇ ਇਹ ਸਟੀਫਨ ਸੋਲਰਾਜ ਵੀ ਆਇਆ ਸੀ ਤੇ ਬਹੁਤ ਵੱਡੀ ਗਿਣਤੀ 'ਚ ਸਿੱਖ ਉੱਥੇ ਪ੍ਰੋਟੈਸਟ ਕਰਨ ਗਏ ਸੀ। ਮੈਂ ਵੀ ਉਦੋਂ ਗਿਆ ਸੀ। ਇਹ ਮੇਰੇ ਖਿਆਲ ਨਾਲ 91-92 ਦੀ ਸ਼ਾਇਦ ਗੱਲ ਹੈਗੀ ਆ, ਕਾਫੀ ਪੁਰਾਣੀ ਗੱਲ ਆ। ਤੇ ਇੱਕ ਵਾਰ ਫਿਰ ਕੀ ਹੋਇਆ ਵੀ ਜਦੋਂ ਉੱਥੇ ਇਲੈਕਸ਼ਨ ਹੋਈ, ਕਿਉਂਕਿ ਤੁਹਾਨੂੰ ਪਤਾ ਵੀ ਜਿਹੜੇ ਕਾਂਗਰਸਮੈਨ ਆ, ਉਹਦੀ ਇਲੈਕਸ਼ਨ ਹਰ ਵਾਰ 2 ਸਾਲ ਬਾਅਦ ਹੁੰਦੀ ਹੈਗੀ ਆ।
ਤੇ ਬਹੁਤ ਵਾਰ ਜਿਹੜੇ ਆਪਣੇ ਜੰਗ ਬੱਚੇ ਆ ਜਾਂ ਇੱਥੇ ਦੇ ਜਿਹੜੇ ਬੋਰਨ ਹੈਗੇ, ਉਹ ਕਹਿੰਦੇ ਦੇਖੋ ਜੀ ਸਾਡੇ ਬਜ਼ੁਰਗਾਂ ਨੇ ਕੀ ਕੀਤਾ, ਲੜਦੇ ਰਹਿੰਦੇ ਗੁਰੂ ਘਰਾਂ 'ਚ, ਹੋਰ ਕੁਛ ਨਹੀਂ ਕਰਦੇ ਹੈਗੇ। ਸੋ 3000 ਤੋਂ ਵੱਧ ਆਪਣੇ ਪੰਜਾਬੀ ਸਿੱਖ ਡਰਾਈਵਰ ਸੀ ਨਿਊਯਾਰਕ ਦੇ ਵਿੱਚ। ਉਹਨਾਂ ਨੇ ਇਲੈਕਸ਼ਨ ਵਾਲੇ ਦਿਨ ਸਾਰੇ ਮੀਡੀਆ ਨੂੰ ਕਹਿ ਦਿੱਤਾ ਵੀ ਹਾਂ, ਅਸੀਂ ਜਿਹੜੀਆਂ ਫ੍ਰੀ ਰਾਈਡ ਦਊਂਗੇ ਜਿਹੜੇ ਲੋਕ ਵੋਟ ਪਾਉਣ ਜਾਊਗੇ, ਕਿਉਂਕਿ ਉਹਦਾ ਹੁਣ ਕੈਲੀਫੋਰਨੀਆ ਦੇ ਵਿੱਚ ਤਾਂ ਇਹਨੀ ਮੇਲ ਇਨ ਬੈਲਟ ਕਰਤਾ, ਬਹੁਤ ਸਟੇਟਾਂ 'ਚ ਹਜੇ ਵੀ ਹੈਗਾ, ਤੁਹਾਨੂੰ ਲਾਈਨ 'ਚ ਜਾ ਕੇ ਲੱਗਣਾ ਪੈਂਦਾ ਜਦੋਂ ਵੋਟ ਪੈਂਦੀ ਆ। ਤੇ 3000 ਚੋਂ ਮੈਜੋਰਿਟੀ ਜਿਹੜੇ ਸਿੱਖ ਡਰਾਈਵਰ ਸੀ, ਉਹਨਾਂ ਨੇ ਫ੍ਰੀ ਟੈਕਸੀ ਸਾਰਾ ਦਿਨ ਰਨ ਕੀਤੀ। ਲੋਕਾਂ ਨੇ ਵੀ ਜਿਹਨੂੰ ਵੀ ਵੋਟ ਪਾਣੀ ਆ, ਤੇ ਜਦੋਂ ਵੀ ਉਹਨਾਂ ਨਾਲ ਕੋਈ ਬਹਿੰਦਾ ਸੀ, ਜਿਨ੍ਹਾਂ ਨੂੰ ਰਾਈਡ ਦਿੰਦੇ ਸੀ, ਉਹਨਾਂ ਨੂੰ ਦੱਸਦੇ ਸੀ ਵੀ ਸਾਡੇ ਨਾਲ ਆਹ ਜ਼ੁਲਮ ਹੋਇਆ, ਇੰਨੇ ਸਿੱਖ ਮਾਰੇ ਗਏ, ਤੇ ਇਹ ਕਾਂਗਰਸਮੈਨ ਜਿਹੜਾ ਆ ਉਹ ਉਸ ਜ਼ਾਲਮ ਸਰਕਾਰ ਦੀ ਸਪੋਰਟ ਕਰਦਾ, ਤੇ ਉਸ ਨੂੰ ਹਰਾਇਆ ਸੀ। ਸੋ ਕੈਨੇਡਾ ਵਾਸਤੇ ਜਿਹੜੇ ਸਿੱਖ ਆ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਭਾਈ, ਵੀ ਜੇ ਕੈਨੇਡਾ ਦਾ ਐਮਪੀ ਉਹ ਕੈਨੇਡਾ ਦਾ ਨਾ ਹੋ ਕੇ ਹੋਰ ਮੁਲਕਾਂ ਦੀ ਜਿਹਦੇ ਉੱਤੇ ਸ਼ਰੇਆਮ ਚਾਰਜ ਲੱਗਦੇ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਆ, ਤੇ ਤੁਹਾਨੂੰ ਉਸ ਬੰਦੇ ਨੂੰ ਉੱਥੇ ਦੀ ਜਿਹੜੀ ਪਾਰਲੀਮੈਂਟ ਚੋਂ ਬਾਹਰ ਕੱਢਣਾ ਚਾਹੀਦਾ ਹੈਗਾ। ਬਾਹਰ ਕੱਢਣਾ ਕਿੱਦਾਂ ਹੈ? ਉਹ ਵੋਟਾਂ ਰਾਹੀਂ ਕੱਢ ਹੋਣਾ ਹੈਗਾ। ਸੋ ਸਟੀਫਨ ਸੋਲਰਾਜ ਦੀ ਜਿਹੜੀ ਐਗਜ਼ਾਮਪਲ ਆ ਅਮਰੀਕਾ ਦੀ, ਸਟੀਫਨ ਸਲੋਅਰਸ, ਤੇ ਉਹ ਤੁਹਾਨੂੰ ਜਿਹੜੀ ਆ ਕੈਨੇਡਾ ਦੇ ਵਿੱਚ ਜਿਹੜੀ ਆ ਦੁਹਰਾਉਣੀ ਚਾਹੀਦੀ ਹੈਗੀ ਆ। ਜੀ, ਜੀ, ਬਿਲਕੁਲ। ਸੋ ਇਹ ਚੀਜ਼ ਜਿਹੜੀ ਉਹ ਇਸ ਟਾਈਮ ਹੋਈ ਆ, ਤੇ ਜ਼ਰੂਰ ਉਹਨਾਂ ਨੂੰ ਦੇਖਣ ਦੀ ਲੋੜ ਆ ਵੀ ਕੀ ਇਸ ਦੇ ਵਿੱਚ ਕੀਤਾ ਜਾਣਾ ਚਾਹੀਦਾ ਆ।